ਅੱਜ ਦੁਨੀਆ ਭਰ 'ਚ ਜਨਮਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹਾਲਾਂਕਿ ਕਰੋਨਾ ਆਫਤ ਕਾਰਨ ਇਸ ਤਿਉਹਾਰ ਤੇ ਬਾਜ਼ਾਰਾਂ 'ਚ ਰੌਣਕਾਂ ਘੱਟ ਦੇਖਣ ਨੂੰ ਮਿਲ ਰਹੀਆਂ ਨੇ, ਪਰ ਲੋਕ ਆਪਣੇ ਘਰਾਂ 'ਚ ਪੂਰੀ ਸ਼ਰਧਾ ਦੇ ਨਾਲ ਜਨਮਅਸ਼ਟਮੀ ਦਾ ਤਿਉਹਾਰ ਮਨਾ ਰਹੇ ਨੇ। ਭਗਵਾਨ ਕ੍ਰਿਸ਼ਨ ਦਾ ਸਮੁੱਚਾ ਜੀਵਨ ਮਨੁੱਖੀ ਸਮਾਜ ਨੂੰ ਸੇਧ ਦਿੰਦਾ ਹੈ। ਉਹਨਾਂ ਦਾ ਹਰ ਕੰਮ ਕਿਸੇ ਨਾ ਕਿਸੇ ਮਕਸਦ ਲਈ ਕੀਤਾ ਜਾਂਦਾ ਸੀ। ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਦਾ ਮਨੁੱਖੀ ਜੀਵਨ ਦੇ ਹਰ ਪਹਿਲੂ ਨਾਲ ਸੰਬੰਧ ਹੈ। ਇਹੀ ਕਾਰਨ ਹੈ ਕਿ ਸਨਾਤਨ ਸੱਭਿਆਚਾਰ ਦਾ ਸਤਿਕਾਰ ਕਰਨ ਵਾਲੇ ਹਰ ਘਰ ਵਿੱਚ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼੍ਰੀ ਦਵਾਰਕਾਧੀਸ਼ ਨਾਲ ਸੰਬੰਧਿਤ ਚਿੰਨ੍ਹਾਂ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਹਨਾਂ ਨੂੰ ਘਰ ਵਿੱਚ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਸ਼੍ਰੀ ਕ੍ਰਿਸ਼ਨ ਜੀ ਦੇ ਪ੍ਰਤੀਕਾਂ ਉਹਨਾਂ ਦੇ ਮਹੱਤਵ ਬਾਰੇ। ਸ਼੍ਰੀ ਕ੍ਰਿਸ਼ਨ ਜੀ ਬੰਸਰੀ ਦੇ ਬਹੁਤ ਸ਼ੌਕੀਨ ਸਨ। ਇਸੇ ਕਰਕੇ ਉਹਨਾਂ ਦਾ ਇੱਕ ਨਾਮ ਮੁਰਲੀਧਰ ਵੀ ਪ੍ਰਸਿੱਧ ਹੋਇਆ। ਇੱਕ ਸਾਧਨ ਦੇ ਰੂਪ ਵਿੱਚ ਬੰਸਰੀ ਦੇ ਬੋਲ ਬਹੁਤ ਸੁਰੀਲੇ ਨੇ। ਇਹ ਸੁਨੇਹਾ ਦਿੰਦੇ ਨੇ ਕਿ ਸਾਡੀ ਜ਼ਿੰਦਗੀ ਵੀ ਬੰਸਰੀ ਵਾਂਗ ਸੁਰੀਲੀ ਅਤੇ ਮਿੱਠੀ ਹੋਣੀ ਚਾਹੀਦੀ ਹੈ। ਸਥਿਤੀ ਭਾਵੇਂ ਕੋਈ ਵੀ ਹੋਵੇ, ਸਾਨੂੰ ਹਰ ਸਥਿਤੀ ਵਿੱਚ ਖੁਸ਼ ਰਹਿੰਦਿਆਂ ਦੂਜਿਆਂ ਨੂੰ ਖੁਸ਼ੀ ਦੇਣੀ ਚਾਹੀਦੀ ਹੈ। ਕਨਈਆ ਨੂੰ ਮੱਖਣ ਬਹੁਤ ਪਸੰਦ ਸੀ। ਗੋਪੀਆਂ ਦਾ ਮੱਖਣ ਚੋਰੀ ਕਰਕੇ ਖਾਣ ਦੇ ਕਾਰਨ ਉਹਨਾਂ ਨੂੰ ਮਾਖਣ ਚੋਰ ਵੀ ਕਿਹਾ ਗਿਆ ਸੀ। ਭਗਵਾਨ ਬਾਲਮ ਕੁੰਡ ਵੀ ਮੱਖਣ ਮਿਸ਼ਰੀ ਨੂੰ ਬਹੁਤ ਪਸੰਦ ਕਰਦੇ ਨੇ। ਜਦੋਂ ਮੱਖਣ ਅਤੇ ਸ਼ੂਗਰ ਮਿਸ਼ਰੀ ਨੂੰ ਮਿਲਾਇਆ ਜਾਂਦਾ ਹੈ, ਇਹ ਦੋਵੇਂ ਇਕੱਠੇ ਮਿੱਠੇ ਸੁਆਦ ਦਿੰਦੇ ਨੇ। ਸਾਡੀ ਜ਼ਿੰਦਗੀ ਵੀ ਮੱਖਣ ਮਿਸ਼ਰੀ ਵਾਂਗ ਮਿਲ ਕੇ ਮਿਠਾਸ ਦੇਣ ਵਾਲੀ ਹੋਣੀ ਚਾਹੀਦੀ ਹੈ। ਮੋਰ ਦੇ ਖੰਭ ਵੀ ਕ੍ਰਿਸ਼ਨ ਨੂੰ ਬਹੁਤ ਪਸੰਦ ਨੇ। ਇਸੇ ਕਰਕੇ ਉਹ ਇਹਨਾਂ ਨੂੰ ਆਪਣੇ ਮੁਕਟ ਉੱਤੇ ਧਾਰਨ ਕਰਦੇ ਨੇ। ਧਾਰਮਿਕ ਗ੍ਰੰਥਾਂ ਵਿੱਚ ਮੋਰ ਦੇ ਖੰਭਾਂ ਦੀ ਮਹੱਤਤਾ ਦੱਸੀ ਗਈ ਹੈ। ਇਹ ਜੀਵਨ ਵਿੱਚ ਦੁੱਖਾਂ ਨੂੰ ਘਟਾ ਕੇ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਂਦਾ ਹੈ। ਕਮਲ ਦੇ ਫੁੱਲ ਨੂੰ ਧਰਮ ਗ੍ਰੰਥਾਂ ਵਿੱਚ ਬਹੁਤ ਪਵਿੱਤਰ ਮੰਨਿਆ ਗਿਆ ਹੈ। ਚਿੱਕੜ ਵਿੱਚ ਖਿੜ ਜਾਣ ਦੇ ਬਾਵਜੂਦ ਉਹ ਆਪਣੀ ਸ਼ੁੱਧਤਾ, ਸੁੰਦਰਤਾ ਅਤੇ ਕੋਮਲਤਾ ਨਹੀਂ ਛੱਡਦਾ। ਇਹ ਸਾਨੂੰ ਜੀਵਨ ਦੀ ਕਿਸੇ ਵੀ ਸਥਿਤੀ ਵਿੱਚ ਆਰਾਮਦਾਇਕ ਅਤੇ ਸੁੰਦਰ ਢੰਗ ਨਾਲ ਜਿਉਣਾ ਸਿਖਾਉਂਦਾ ਹੈ। ਮੁਰਲੀ ਮਨੋਹਰ ਨੇ ਗਲੇ ਵਿੱਚ ਵੈਜੰਤੀ ਦੀ ਮਾਲਾ ਪਹਿਨੀ ਹੋਈ ਹੈ। ਇਹ ਮਾਲਾ ਕਮਲ ਦੇ ਬੀਜਾਂ ਨੂੰ ਧਾਗਾ ਬਣਾ ਕੇ ਤਿਆਰ ਕੀਤੀ ਜਾਂਦੀ ਹੈ। ਕਮਲ ਦੇ ਬੀਜ ਬਹੁਤ ਸਖਤ ਹੁੰਦੇ ਨੇ। ਸਾਨੂੰ ਵੈਜੰਤੀ ਮਾਲਾ ਤੋਂ ਸੰਦੇਸ਼ ਮਿਲਦਾ ਹੈ ਕਿ ਜੀਵਨ ਚਾਹੇ ਉਹ ਕਿੰਨੀ ਵੀ ਮੁਸ਼ਕਲਾਂ ਵਿੱਚ ਘਿਰਿਆ ਹੋਵੇ, ਪਰ ਸਮਝਦਾਰੀ ਨਾਲ ਲਏ ਫੈਸਲੇ ਸਖਤ ਰਾਹਾਂ ਨੂੰ ਸੌਖੇ ਬਣਾਉਂਦੇ ਨੇ। ਇੰਡੋਸ ਟੀਵੀ ਚੈਨਲ ਅਦਾਰੇ ਵੱਲੋਂ ਸਮੁੱਚੇ ਜਗਤ ਨੂੰ ਜਨਮਅਸ਼ਟਮੀ ਤਿਉਹਾਰ ਦੀ ਲੱਖ ਲੱਖ ਵਧਾਈ।